ट्रंप ने ये कहा कि जी मैं आई वॉज नॉट डिबेटिंग विद वन कमला हैरिस, आई वॉज डिबेटिंग विद 3 पर्सनस। मतलब ये है कि ਜਿਹੜੇ ਮੋਡਰੇਟਰ ਸੀ ਉਹ ਕਮਲਾ ਹੈਰਿਸ ਦਾ ਪੱਖ ਪੂਰ ਰਹੇ ਸੀ। ਟਰੰਪ ਇਹ ਕਹਿੰਦਾ ਜੀ ਉਹ ਆਪਣੇ ਕ੍ਰਿਮੀਨਲ ਸਾਰੇ ਇੱਥੇ ਭੇਜ ਰਹੇ ਨੇ, ਇਸ ਲਈ ਅਮਰੀਕਾ ਦੇ ਵਿੱਚ ਕ੍ਰਾਈਮ ਬਹੁਤ ਵੱਧ ਗਿਆ, ਵਿਚ ਵਾਸ ਨਾਟ ਟਰੂ। ਜੇ ਹੁਣ ਹੇਤੀ ਦੇ ਲੋਕਾਂ ਨੂੰ ਕੁੱਤੇ ਬਿੱਲੀਆਂ ਖਾਣ ਵਾਲਾ ਚੋਰ ਦੱਸਣਾ ਤੇ ਜ਼ਾਹਰ ਹੈ ਹੇਤੀ ਦੇ ਵਿੱਚ ਅਫਰੀਕਨ ਅਮਰੀਕਨ ਮੂਲ ਦੇ ਜਾਂ ਉਹਨਾਂ ਦੇ ਕੁਝ ਮਿਕਸ ਰੇਸ਼ੀਅਲ ਪਾਰਟ ਹੈ। ਟਰੰਪ ਘੱਟੋ ਘੱਟ ਜਿਹੜੇ ਮੁਲਕ ਤੋਂ ਬਾਹਰ ਦੀਆਂ ਜੰਗਾਂ ਨੇ, ਇਹਦੀ ਜਿਹੜੀ ਪਹਿਲੀ ਟਰਮ ਸੀ ਇਰਾਕ ਵਾਰ ਬੰਦ ਕੀਤੀ, ਤਾਲਿਬਾਨ ਦੇ ਨਾਲ ਗੱਲਬਾਤ ਕਰਕੇ ਉਹਨੂੰ ਐਂਡ ਕੀਤਾ। ਸੋ ਉਹ ਮੇ ਬੀ ਫੋਰਨ ਪਾਲਿਸੀ ਦੇ, ਪਰ ਇੰਡੀਆ ਦੇ ਮਾਮਲੇ 'ਚ ਅਜੇ ਅਸੀਂ ਸ਼ੋਰ ਨਹੀਂ ਹੈ ਕਿ ਵੀ ਕਮਲਾ ਤੇ ਕਮਲੀ ਇਹਨਾਂ ਚੋਂ ਕਿਹਦਾ ਕੀ ਰੋਲ ਹੋਏਗਾ। ਟਰੰਪ ਦੀ ਪਹਿਲੀ ਟਰਮ ਦੇ ਵੇਲੇ 4 ਸਾਲ ਦੀ ਟਰਮ ਹੈ, ਉਹਨੇ ਜਿੰਨੇ ਬਿਆਨ ਦਿੱਤੇ, ਜਿੰਨੀਆਂ ਉਹਦੀਆਂ ਅਟਰੈਂਸਿਸ ਨੇ, ਉਸ 'ਤੇ ਫੈਕਟ ਚੈੱਕ ਕਰਕੇ CNN ਦੇ ਡਾਟਾਬੇਸ ਦੇ ਵਿੱਚ ਇਹ ਹੈ ਕਿ ਉਹਨੇ ਇਹਨਾਂ 4 ਸਾਲਾਂ ਦੇ ਵਿੱਚ 35,732 ਝੂਠ ਬੋਲੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਕੱਲ ਅਮਰੀਕੀ ਪ੍ਰਧਾਨਗੀ ਦੌੜ ਵਿੱਚ ਸ਼ਾਮਿਲ ਡੈਮੋਕ੍ਰੈਟਿਕ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਯਾਨੀ ਕਿ ਕਮਲਾ ਹੈਰਿਸ ਤੇ ਟਰੰਪ ਵਿਚਾਲੇ ਸਿੱਧੀ ਤਿੱਖੀ ਬਹਿਸ ਹੋਈ ਹੈ ਔਰ ਲਗਭਗ 90 ਮਿੰਟ ਦੀ ਇਸ ਡਿਬੇਟ ਵਿੱਚ ਨਿੱਜੀ ਹਮਲੇ ਅਤੇ ਕੁਝ ਇਸ਼ੂ ਜਿਹੜੇ ਨੇ ਪ੍ਰਧਾਨ ਰਹੇ ਨੇ। ਔਰ ਭਾਵੇਂ ਇਸ ਕਿਸਮ ਦੀ ਬਹਿਸ 'ਚ ਅਮਰੀਕਨ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ, ਪਰ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਦੋਵਾਂ ਧਿਰਾਂ ਵੱਲੋਂ ਸਾਫ਼ ਸੁਥਰੇ ਦਿਸਣ ਲਈ ਖੁੱਲ੍ਹ ਕੇ ਝੂਠ ਬੋਲਿਆ ਜਾਂਦਾ ਹੈ ਜਾਂ ਆਪਣੇ ਝੂਠ ਤੇ ਪਰਦਾ ਪਾਇਆ ਜਾਂਦਾ ਹੈ। ਪਰ ਕੀ ਅਮਰੀਕਨ ਪ੍ਰਧਾਨਗੀ ਵੀ ਜਿਹੜੀ ਹੈ ਇਹ ਫੈਸਲਾ ਕਰਨ ਲਈ ਕਿ ਝੂਠ ਦਾ ਬਾਦਸ਼ਾਹ ਕੌਣ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਜਿਹੜੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਕੱਲ੍ਹ ਆਲਮੋਸਟ 90 ਮਿੰਟ ਪ੍ਰੈਜ਼ੀਡੈਂਟ ਟਰੰਪ ਅਮਰੀਕਾ ਦੇ ਵਿੱਚ ਜਿਹੜਾ ਇੱਕ ਵਾਰੀ ਪ੍ਰੈਜ਼ੀਡੈਂਟ ਰਿਹਾ, ਉਹਨੂੰ ਐਕਸ ਨਹੀਂ ਕਹਿੰਦੇ, ਉਹਨੂੰ ਪ੍ਰੈਜ਼ੀਡੈਂਟ ਹੀ ਸੰਬੋਧਨ ਕਰਦੇ ਨੇ, ਸੋ ਪ੍ਰੈਜ਼ੀਡੈਂਟ ਹੀ ਅਸੀਂ ਕਹਿ ਰਹੇ ਹਾਂ। ਔਰ ਹੁਣ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਸ ਦੇ ਵਿਚਾਲੇ ਹੋਈ। ਉਸ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਭਾਰਤੀ ਏਜੰਸੀਆਂ ਦਾ ਸੰਦ ਟੂਲ ਨਿਖਿਲ ਗੁਪਤਾ, ਜਿਸ ਨੂੰ 1 ਸਾਲ ਦੇ ਐਫਰਟ ਤੋਂ ਬਾਅਦ ਅਮਰੀਕਨ ਏਜੰਸੀਆਂ ਅਮਰੀਕਾ ਲੈ ਕੇ ਆਈਆਂ ਨੇ ਔਰ ਆਲਰੇਡੀ ਪਿਛਲੇ ਪੀਰੀਅਡ ਦੇ ਵਿੱਚ ਉਸ ਦੇ ਖਿਲਾਫ ਇੰਡਾਇਕਟਮੈਂਟ ਜਿਹੜੀ ਅਨਸੀਲ ਕੀਤੀ ਗਈ ਸੀ ਨਵੰਬਰ ਮਹੀਨੇ 'ਚ, ਔਰ ਉਸ ਦੇ ਖਿਲਾਫ ਚਾਰਜ ਫਾਈਲ ਕੀਤੇ ਜਾਣੇ ਨੇ। ਇੱਕ ਪੇਸ਼ੀ ਉਹਦੀ ਓਪਨ ਕੋਰਟ 'ਚ ਹੋਈ ਜਿਹਦੇ 'ਚ ਸਾਡੀ ਵੀ ਪਾਰਟਿਸਪੇਸ਼ਨ ਸੀ। ਔਰ ਹੁਣ ਜਿਵੇਂ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ, 13 ਸਤੰਬਰ ਨੂੰ ਯੂਨਾਈਟਿਡ ਸਟੇਟਸ ਕੋਰਟ ਹਾਊਸ ਜਿਹੜਾ ਕਿ ਮੈਨਹਟਨ 'ਚ ਹੈ, 500 ਪਰਲ ਸਟਰੀਟ ਨਿਊਯਾਰਕ, ਸੋ 13 ਸਤੰਬਰ ਪਰਸੋਂ ਹੈ, 11:30 ਵਜੇ ਨਿਖਿਲ ਗੁਪਤੇ ਨੂੰ ਪੇਸ਼ ਕੀਤਾ ਜਾਣਾ। ਜੋ ਵੀ ਉਸ ਦੇ ਉੱਤੇ ਹੈ ਉਸ ਦੀ ਕਾਰਵਾਈ ਅੱਗੇ ਸਾਹਮਣੇ ਆਏਗੀ। ਸੋ ਇਸ ਮੌਕੇ 'ਤੇ ਕਾਲ ਦਿੱਤੀ ਗਈ ਹੈ ਕਿ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਕੋਰਟ ਹਾਊਸ ਦੇ ਬਾਹਰ ਪਹੁੰਚਣ ਔਰ ਬਾਅਦ ਦੇ ਵਿੱਚ ਜਿਵੇਂ ਹੁੰਦਾ ਲਾਸਟ ਟਾਈਮ ਵੀ ਸੀ, ਬਾਹਰ ਵੀ ਰੈਲੀ ਸੀ, ਅਤੇ ਜਦੋਂ ਉਸ ਦੀ ਵਾਰੀ ਆਈ, ਉਸ ਦੀ ਪੇਸ਼ੀ ਹੋਈ, ਸੋ ਅੰਦਰ ਵੀ ਜਾਣ ਦਾ ਪ੍ਰੋਵੀਜ਼ਨ ਹੁੰਦਾ। ਸੋ ਅਸੀਂ ਸਮਝਦੇ ਹਾਂ ਕਿ ਬੜਾ ਇੰਪੋਰਟੈਂਟ ਹੈ ਕਿ ਇਸ ਨੂੰ ਜਦੋਂ ਤੁਸੀਂ ਪ੍ਰੈਜ਼ੈਂਸ ਸ਼ੋਅ ਕਰਦੇ ਹੋ, ਇਹ ਆਪਣੇ ਆਪ ਦੇ ਵਿੱਚ ਇੱਕ ਇੰਟਰਸਟ ਵੀ ਹੁੰਦਾ ਹੈ ਔਰ ਭਾਰਤ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ, ਖਾਸ ਤੌਰ 'ਤੇ ਜਦੋਂ ਕਿ ਅਸੀਂ ਇਹ ਸਪਟੈਂਬਰ ਮਹੀਨੇ ਦੀ ਗੱਲ ਕਰ ਰਹੇ ਹਾਂ, 9/11 ਦੀ ਗੱਲ ਕੀਤੀ। ਸੋ ਇੱਕ ਪਾਸੇ ਅਸੀਂ ਇੱਕ ਇੰਡੀਵਿਜੂਅਲ ਦਹਿਸ਼ਤਗਰਦੀ ਦੀ ਗੱਲ ਕੀਤੀ, ਉਸਾਮਾ ਜਾਂ ਉਹਦੀ ਟੀਮ ਨੇ ਕੀ ਕਰਤੂਤ ਕੀਤੀ, ਪਰ ਦੂਸਰੇ ਪਾਸੇ ਜਦੋਂ ਅਸੀਂ ਨਿਖਿਲ ਗੁਪਤਾ ਵਰਗਾ ਜਿਹੜਾ ਇਹ ਕਰੈਕਟਰ ਦੇਖਦੇ ਹਾਂ ਕਿ ਕਿਵੇਂ ਇੱਕ ਜਮਹੂਰੀਅਤ ਦੇ ਨਾਂ ਥੱਲੇ ਕਾਇਮ ਹੋਇਆ ਮੁਲਕ, ਇੱਕ ਸਟੇਟ, ਉਹ ਉਸ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਨੂੰ ਅਮਰੀਕਾ ਦੀ ਧਰਤੀ 'ਤੇ ਆ ਕੇ ਅਮਰੀਕਾ ਦੀ ਸੋਵਰਨਿਟੀ ਵੀ ਵਾਇਲੇਟ ਕਰਨੀ, ਇੰਟਰਨੈਸ਼ਨਲ ਲਾਅ ਵੀ ਵਾਇਲੇਟ ਕਰਨਾ, ਉਸ ਦੇ ਲਈ ਜ਼ਿੰਮੇਵਾਰ ਹੈ। ਸੋ ਇਹ ਜਦੋਂ ਅਸੀਂ ਇਹ ਕਿਹਾ ਵੀ ਇਹਨਾਂ 23 ਸਾਲਾਂ ਦੇ ਵਿੱਚ ਸਥਿਤੀ ਵੱਧ ਤੋਂ ਬਦਤਰ ਹੋਈ ਹੈ, ਅਤੇ ਅਮਰੀਕਾ ਦੇ ਹਵਾਲੇ ਨਾਲ ਵੀ ਇਹ ਕਹਿਣਾ ਹੋਏ ਵੀ ਠੀਕ ਹੈ, ਅਮਰੀਕਾ ਨੇ ਜਾ ਕੇ ਅਫਗਾਨਿਸਤਾਨ ਨੂੰ ਢਾਹ ਲਿਆ, ਉਹਨੂੰ ਇੱਕ ਵੱਡਾ ਹਿੱਸਾ ਉਹਦਾ ਪਾਰਕਿੰਗ ਲਾਟ ਬਣਾ ਦਿੱਤਾ, 10 ਸਾਲ ਬਾਅਦ ਉਸਾਮਾ ਨੂੰ ਵੀ ਮਾਰ ਦਿੱਤਾ, ਪਰ ਅੱਜ ਜੇ ਇੱਕ ਥਰਡ ਰੇਟ ਮੁਲਕ ਜਿਹੜੇ ਕੱਲ੍ਹ ਤੱਕ ਜਿਹੜੇ ਨੇ ਅਮਰੀਕਾ ਦੀ ਕਣਕ ਖਾ ਕੇ ਜਿਉਣ ਵਾਲੇ, ਔਰ ਅੱਜ ਵੀ $2.5-3 ਟ੍ਰਿਲੀਅਨ ਦੀ ਇਕੋਨਮੀ ਵਾਲਾ ਮੁਲਕ
ਅਮਰੀਕਾ ਸੁਪਰ ਪਾਵਰ ਦੀ ਧਰਤੀ ਤੇ ਆ ਕੇ ਇੱਕ ਅਮਰੀਕਨ ਸਿਟੀਜ਼ਨ ਨੂੰ ਟਾਰਗੇਟ ਕਰਦਾ ਹੈ। ਔਰ ਜੋ ਕੁਛ ਉਹਨਾਂ ਨੇ ਕਰਤੂਤ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਔਰ ਦੇ ਨਾਲ 5 ਆਈਜ਼ ਕੰਟਰੀਜ਼ ਦੇ ਇੰਟੈਲੀਜੈਂਸ ਨੂੰ ਚੈਲੰਜ ਕੀਤਾ। ਸੋ ਇਹ ਅਮਰੀਕਨਾਂ ਦੇ ਲਈ ਵੀ ਜਾਂ ਇਹਨਾਂ ਦੇ ਸਿਸਟਮ ਲਈ ਵੀ ਇਹਨਾਂ ਨੂੰ ਦੇਖਣਾ ਹੋਏਗਾ ਕਿ ਭਾਈ ਇਹ ਪਾਵਰ ਤਾਂ ਠੀਕ ਹੈ ਸੁਪਰ ਪਾਵਰ ਹੋਣਾ, ਪਰ ਜੇ ਤੁਹਾਡੇ ਆਪਣੇ ਘਰ 'ਚ ਆ ਕੇ ਕੋਈ ਜਿਹੜਾ ਹੈ ਉਹ ਤੁਹਾਡੇ ਘਰ ਨੂੰ ਤੀਲੀ ਲਾਉਣ ਦੀ ਕੋਸ਼ਿਸ਼ ਕਰੇ ਤੇ ਫਿਰ ਉਸ ਦੇ ਲਈ ਕਿੰਨੀ ਕੁ ਫੋਰਗਿਵਨੈਸ ਹੋਣੀ ਚਾਹੀਦੀ ਹੈ ਜਾਂ ਉਹਨੂੰ ਕਿਉਂ ਅਕਾਊਂਟੇਬਲ ਨਹੀਂ ਠਹਿਰਾਇਆ ਜਾਣਾ ਚਾਹੀਦਾ। ਸੋ ਸਿੱਖ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਇਹ 500 ਪਰਲ ਸਟਰੀਟ ਮੈਨਹਟਨ ਦੇ ਵਿੱਚ 11:30 ਵਜੇ 13 ਸਤੰਬਰ ਨੂੰ ਪਹੁੰਚਣ ਦੀ ਖੇਚਲ ਕਰਨ। ਹੁਣ ਗੱਲ ਡਿਬੇਟ ਦੀ ਕਰਦੇ ਹਾਂ। ਮੈਂ ਉਹਨਾਂ ਇਸ਼ੂਜ਼ ਦੇ ਵਿੱਚ ਤਾਂ ਨਹੀਂ ਜਾਵਾਂਗਾ ਡਿਟੇਲਸ ਕਿ ਕਿਹੜੇ ਮੁੱਦਿਆਂ 'ਚ ਕੌਣ ਹਾਵੀ ਰਿਹਾ। ਆਪਣਿਆਂ ਨੂੰ ਤਾਂ ਬਹੁਤਿਆਂ ਨੂੰ ਹੁੰਦਾ ਜੀ ਕੌਣ ਜਿੱਤਿਆ। ਮੈਂ ਕਿਹਾ ਇੱਥੇ ਜਿੱਤ ਹਾਰ ਤਾਂ ਬਾਅਦ ਦੀ ਗੱਲ ਹੈ, ਇੱਥੇ ਆ ਵੀ ਕਿਹਨੇ ਸਭ ਤੋਂ ਜ਼ਿਆਦਾ ਝੂਠ ਬੋਲੇ ਤੇ ਕਿਹਨੇ ਝੂਠ ਲਕੋਏ। ਤੇ ਜੇ ਇਹ ਕਹਿਣਾ ਹੋਏ ਵੀ ਇਨ ਦਾ ਐਂਡ ਝੂਠਿਆਂ ਦਾ ਬਾਦਸ਼ਾਹ ਕੌਣ ਹੈ, ਤੇ ਇੱਕ ਸੱਜਣ ਨਾਲ ਇਹ ਗੱਲ ਹੋਈ ਤੇ ਉਹ ਮੈਨੂੰ ਕਹਿੰਦਾ ਜੀ ਤੁਸੀਂ ਤਾਂ ਅਮਰੀਕਨ ਸਿਸਟਮ ਦੀ ਤਾਰੀਫ ਕਰਦੇ ਹੋ। ਮੈਂ ਕਿਹਾ ਇਹ ਵੀ ਸਿਸਟਮ ਦੀ ਤਾਰੀਫ ਹੈ ਕਿ ਵੀ ਪਬਲਿਕਲੀ ਜਿਹੜੇ ਬੋਲ ਰਹੇ ਨੇ ਜੋ ਝੂਠ ਬੋਲ ਨਾਲ ਦੇ ਨਾਲ। ਹੁਣ ਜੇ ABC ਵਾਲੇ ਡਿਬੇਟ ਕੰਡਕਟ ਕਰ ਰਹੇ ਸੀ 90 ਮਿੰਟ ਦੀ ਡਿਬੇਟ ਸੀ, ਨਾਲ ਉਹਨਾਂ ਦੀ ਟੀਮ ਬੈਠੀ ਹੈ ਜਿਹਨੂੰ ਕਹਿੰਦੇ ਨੇ ਫੈਕਟ ਚੈਕਰ। ਹੁਣ ਫੈਕਟ ਚੈਕਰ ਜਿਹੜੇ ਨੇ ਉਹ ਨਾਲ ਦੀ ਨਾਲ ਫੈਕਟ ਚੈੱਕ ਕਰਕੇ ਕਹਿ ਰਹੇ ਨੇ ਵੀ ਆਹ ਜਿਹੜੀ ਗੱਲ ਕਹੀ ਹੈ ਝੂਠ ਹੈ। ਨਾਲ ਦੀ ਨਾਲ ਕਿੰਨੇ ਹੋਰ ਹੋ ਰਹੇ ਨੇ। ਜਦੋਂ ਤੱਕ ਇਹ ਮੁੱਕੇ ਅਜੇ ਪਹਿਲੇ 2 ਘੰਟੇ ਹੋਏ ਸੀ ਉਹਦੇ 'ਚ ਦੁਨੀਆ ਭਰ ਨੂੰ ਪਤਾ ਲੱਗ ਗਿਆ ਸੀ ਕਿ ਵੀ ਆਹ ਗੱਲਾਂ ਕਮਲਾ ਹੈਰਿਸ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਤੇ ਟਰੰਪ ਨੇ ਏਡੀ ਵੱਡੀ ਗੱਪ ਮਾਰੀ ਕਿ ਵੀ ਜਿਹਦਾ ਕੋਈ ਬੇਸ ਹੀ ਨਹੀਂ ਹੈ। ਜਿਵੇਂ ਉਹਨੇ ਉਸ ਸਪਰਿੰਗਫੀਲਡ ਦੇ ਓਹਾਇਓ ਦੇ ਹਵਾਲੇ ਨਾਲ ਕਿਹਾ ਕਿ ਜੀ ਇੱਥੇ ਤਾਂ ਹੇਤੀ ਤੋਂ ਜਿਹੜੇ ਇਮੀਗ੍ਰੈਂਟ ਆਏ ਨੇ ਉਹ ਤਾਂ ਲੋਕਾਂ ਦੀਆਂ ਕੁੱਤੇ ਬਿੱਲੀਆਂ ਸਭ ਪਕਾ ਕੇ ਖਾ ਗਏ। ਉਹ ਤਾਂ ਲੋਕ ਲੱਭਦੇ ਫਿਰਦੇ ਨੇ, ਉਹਨਾਂ ਦੇ ਕੁੱਤੇ ਬਿੱਲੀਆਂ ਗਾਇਬ ਹੋ ਗਈਆਂ। ਇਹ ਜੇ ਇਲੀਗਲ ਆਣਗੇ ਤਾਂ ਇਵੇਂ ਹੀ ਹੋਏਗਾ। ਔਰ ਇੱਕਦਮ ਜਿਹੜਾ ਫੈਕਟ ਚੈੱਕ ਤਾਂ ਹੋਇਆ ਔਰ ਈਵਨ ਓਹਾਇਓ ਦੇ ਪੁਲਿਸ ਕਮਿਸ਼ਨਰ ਜਦੋਂ ਉਹਨੇ ਕਿਹਾ ਜੀ ਵੀ ਹੈਵ ਨੋ ਰਿਪੋਰਟ ਆਫ ਸੱਚ ਅ ਥਿੰਗ, ਉਹਨੇ ਫਿਰ ਵੀ ਕਿਸੇ ਹੋਰ ਥਾਂ ਤੇ ਵੀ ਕਿ ਹਾਂ ਖਾ ਗਏ ਕੁੱਤੇ ਬਿੱਲੀਆਂ ਸਾਰੇ। ਸੋ ਮਤਲਬ ਹੁਣ ਉਹ ਇਹ ਸਾਬਤ ਕਰਨਾ ਚਾਹੁੰਦਾ ਹੈ ਟਰੰਪ ਕਿ ਵੀ ਇਹ ਜਿਹੜੇ ਇਲੀਗਲ ਲੋਕ ਆ ਰਹੇ ਨੇ ਇਹ ਕ੍ਰਿਮੀਨਲ ਨੇ, ਇਹ ਤਾਂ ਤੁਹਾਡੇ ਕੁੱਤੇ ਬਿੱਲੀਆਂ ਖਾ ਜਾਣਗੇ, ਇਹ ਭੁੱਖੇ ਨੰਗੇ ਨੇ ਔਰ ਤੁਹਾਡੇ ਕ੍ਰਾਈਮ ਔਰ ਦੂਜੇ ਕਰ ਰਹੇ ਨੇ। ਇਹ ਠੀਕ ਹੈ ਕਿ ਜੇ ਇਹਨਾਂ ਦਾ ਪਲੈਂਕ ਦੇਖਣਾ ਹੋਏ ਤਾਂ ਇਮੀਗ੍ਰੇਸ਼ਨ ਇਸ ਵੇਲੇ ਇਕੱਲਾ, ਕਿਉਂਕਿ ਇਹ ਸਾਰੇ ਜਿਹੜੀਆਂ ਇਹਨਾਂ ਦੀਆਂ ਸਟ੍ਰੈਟੇਜਾਈਜ਼ਿੰਗ ਟੀਮਾਂ ਹੁੰਦੀਆਂ ਨੇ ਉਹ ਜਿਹੜੇ ਟ੍ਰੇਨਡ ਕਰਦੇ ਨੇ। ਕੋਈ ਇਹ ਨਹੀਂ ਹੈ ਕਿ ਵੀ ਉੱਥੋਂ ਕਮਲਾ ਹੈਰਿਸ ਕਾਫੀ ਪੀ ਕੇ ਉੱਠ ਕੇ ਆ ਗਈ। ਕਿੰਨਿਆਂ ਨੇ ਉਹਨੂੰ, ਕਿੰਨੇ ਉਹਦੀ ਟੀਮ ਦੇ ਲੋਕ ਸੀ ਜਿਹਨੇ ਉਹਨੂੰ ਟ੍ਰੇਨਡ ਗਰੂਮ ਕੀਤਾ। ਕਿੰਨਿਆਂ ਨੇ ਉਦਣ ਵੀ ਜਿਹੜਾ ਜਿੱਦਣ ਡਿਬੇਟ ਦੇ ਲਈ ਉਹ ਆਈ ਉਸ ਤੋਂ ਪਹਿਲਾਂ ਕਿ ਵੀ ਕਿਹੜਾ ਪੁਆਇੰਟ ਉਹਨੂੰ ਟ੍ਰਿਗਰ ਕਰੇਗਾ ਕਿ ਦੋਨਾਂ ਉਹਨਾਂ ਦੀਆਂ ਪਰਸਨੈਲਿਟੀਜ਼ ਨੂੰ ਉਹਨਾਂ ਨੇ ਸਾਈਜ਼ ਅਪ ਕੀਤਾ ਹੁੰਦਾ ਕਿ ਕਿਹੜੀ ਚੀਜ਼ ਜਿਹੜੀ ਹੈ ਉਹ ਭੜਕਾਟ ਦਾ ਕੰਮ ਕਰਦੀ ਹੈ, ਕਿਹੜਾ ਚੀਜ਼ ਕਿਹਦਾ ਸੁਭਾਅ ਕੀ ਹੈ, ਕਿਨੇ ਕਿਧਰੋਂ ਦੀ ਜਿਹੜਾ ਉਹ ਪਲੱਥਾ ਮਾਰਨ ਦੀ ਕੋਸ਼ਿਸ਼ ਕਰਨੀ ਹੈ, ਕਿਹਨੂੰ ਕਿੱਥੇ ਢਾਉਣਾ। ਔਰ ਇੱਕ ਗੱਲ ਜ਼ਰੂਰ ਜਿਹੜੀ ਸਾਰਿਆਂ ਦੇ ਮੈਂ ਕਿਉਂਕਿ ਐਨਾਲਿਸਿਸ ਵੀ ਦੇਖੇ ਨੇ ਵਰਲਡ ਲੀਡਰਸ ਦੇ ਵੀ ਔਰ ਵਿਦਨ ਵੀ ਜਿਹੜੇ ਐਕਸਪਰਟਸ ਨੇ ਕਿ ਵੀ ਔਰ ਇਹ ਵੈਸੇ ਮੈਂ ਵੀ ਕਿਉਂਕਿ ਜਦੋਂ ਅਸੀਂ ਪੈਨਲ ਡਿਸਕਸ਼ਨਸ ਦੇ ਵਿੱਚ ਬੈਠਦੇ ਹਾਂ ਜਾਂ ਇੱਕ ਪਬਲਿਕ ਸਪੀਕਰ ਹੋਣ ਦੇ ਨਾਤੇ ਮੈਂ ਦੇਖਦਾ ਹਾਂ ਵੀ ਜੇ ਤੁਸੀਂ ਕਿਸੇ ਵੀ ਇਵੈਂਟ ਦਾ ਹਿੱਸਾ ਹੋ, ਤੁਹਾਡੇ ਤੋਂ ਪਹਿਲਾਂ ਬੋਲਣ ਵਾਲਾ ਕੋਈ ਬਹੁਤ ਭੜਕਾਟ ਵਾਲੀ ਗੱਲ ਕਰ ਗਿਆ ਜਾਂ ਐਸੀ ਗੱਲ ਜਿਹੜੀ ਤੁਹਾਨੂੰ ਲਾ ਕੇ ਕਹੀ ਗਈ ਜਾਂ ਤੁਹਾਡੀ ਕੌਮ ਦੀ ਤੋਹੀਨ ਕਰਨ ਵਾਲੀ ਹੈ, ਤੇ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਜਦੋਂ ਤੁਸੀਂ ਉਹਨੂੰ ਆਓਗੇ ਤੁਸੀਂ ਉਸ ਤੋਂ ਵੀ ਜ਼ਿਆਦਾ ਗੁੱਸੇ 'ਚ ਰਿਐਕਟ ਕਰੋਗੇ। ਸੋ ਇੱਕ ਗੱਲ ਬੜੀ ਕਲੀਅਰ ਹੈ, ਇਹ ਹਿਊਮਨ ਬ੍ਰੇਨ ਦੀ ਫੰਕਸ਼ਨਿੰਗ ਦੇ ਨਾਲ ਇਸ ਗੱਲ ਦਾ ਤਾਲੁਕ ਹੈ ਕਿ ਜਦੋਂ ਤੁਸੀਂ ਐਜੀਟੇਟ ਹੁੰਦੇ ਹੋ, ਜਦੋਂ ਤੁਸੀਂ ਐਂਗਰ 'ਚ ਹੁੰਦੇ ਹੋ ਤਾਂ ਉਹਨੂੰ ਕਹਿੰਦੇ ਰਿਡਿਊਸ ਜਜਮੈਂਟ, ਤੁਹਾਡੀ ਜਜਮੈਂਟ ਰਿਡਿਊਸ ਹੋ ਜਾਂਦੀ ਹੈ ਔਰ ਤੁਸੀਂ ਫਿਰ ਜਿਹੜੀ ਗੱਲ ਨੂੰ ਇੱਕ ਦਲੀਲ ਦੇ ਨਾਲ ਪੇਸ਼ ਕਰਦੇ ਹੋ ਉਹਦੇ 'ਚ ਗੜਬੜ ਹੋ ਜਾਂਦੀ। ਔਰ ਫਿਰ ਜਿਹੜੇ ਬਹੁਤ ਸਾਰੇ ਈਗੋਟਿਸਟਿਕ ਲੋਕ ਹੁੰਦੇ ਨੇ ਜਾਂ ਜਿਨ੍ਹਾਂ ਦੇ ਲਈ ਅੱਜ ਕੱਲ੍ਹ ਲਫ਼ਜ਼ ਜ਼ਿਆਦਾ ਜਿਵੇਂ ਮੋਦੀ ਜਾਂ ਟਰੰਪ, ਇਹ ਪਰਸਨੈਲਿਟੀਜ਼ ਜਾਂ ਈਵਨ ਪੁਤਿਨ, ਇਹ ਨਾਰਸਿਸਿਸਟ ਟਰਮ ਯੂਜ਼ ਹੁੰਦੀ ਹੈ ਇਹਨਾਂ ਦੇ ਲਈ। ਹੁਣ ਇਹ ਜਿਹੜੇ ਨੇ ਜਿਨ੍ਹਾਂ ਨੂੰ ਇਹ ਹੋਏ ਕਿ ਵੀ ਜਿਨ੍ਹਾਂ ਦੇ ਸਾਹਮਣੇ ਕੋਈ ਖਲੋਣ ਦੀ ਹਿੰਮਤ ਨਾ ਰੱਖਦਾ ਹੋਏ ਜਾਂ ਜਿਨ੍ਹਾਂ ਨੂੰ ਆਪਣੀ ਤਾਰੀਫ ਦਾ ਹੀ ਸ਼ੌਕ ਹੋਏ, ਉਹਨਾਂ ਨੂੰ ਜਦੋਂ ਕੋਈ ਇਸ ਕਿਸਮ ਦੀ ਗੱਲ, ਜਿਵੇਂ ਇੰਦਰਾ ਗਾਂਧੀ, ਉਹਦੇ ਬਾਰੇ ਉਸ ਦਾ ਉਹਨੇ ਖੁਸ਼ਵੰਤ ਸਿੰਘ ਨੇ ਕਿਤੇ ਲਿਖਿਆ ਸੀ, ਮੇਨਕਾ ਗਾਂਧੀ ਜਿਹੜੀ ਸੰਜੇ ਗਾਂਧੀ ਦੀ ਵਾਈਫ ਸੀ ਉਹਦੀ ਰਿਸ਼ਤੇਦਾਰ ਸੀ ਆਨੰਦ ਫੈਮਿਲੀ 'ਚੋਂ ਖੁਸ਼ਵੰਤ ਸਿੰਘ ਦੀ ਵੀ।
ਸੋ ਮੇਨਕਾ ਦੇ ਨਾਲ ਸੰਜੇ ਗਾਂਧੀ ਤਾਂ ਮਰ ਗਿਆ ਐਕਸੀਡੈਂਟ ਉਹਦੇ 'ਚ ਹਵਾਈ ਹਾਦਸੇ 'ਚ, ਔਰ ਮੇਨਕਾ ਗਾਂਧੀ ਰਹਿੰਦੀ ਉਦੋਂ ਪ੍ਰਾਈਮ ਮਿਨਿਸਟਰ ਹਾਊਸ 'ਚ ਹੀ ਸੀ, ਔਰ ਇੰਦਰਾ ਗਾਂਧੀ ਦੇ ਨਾਲ ਬਣਦੀ ਨਹੀਂ ਸੀ ਬਹੁਤੀ, ਕਿਉਂਕਿ ਉਹਨੂੰ ਪਹਿਲੇ ਦਿਨ ਤੋਂ ਹੀ ਪਸੰਦ ਨਹੀਂ ਸੀ। ਉਹੀ ਕੌਲ ਟੱਬਰ ਜਿਹੜਾ ਗੰਗੂ ਬ੍ਰਾਹਮਣ ਦਾ, ਉਹਨੂੰ ਹੋਣਾ ਵੀ ਇਹ ਸਿੱਖਾਂ ਦੀ ਕੁੜੀ ਕਿੱਥੋਂ ਲੈ ਆਇਆ, ਉਹ ਪਹਿਲਾਂ ਵੀ ਨਹੀਂ ਸੀ ਮੰਨਦੀ ਜਦੋਂ ਸੰਜੇ ਗਾਂਧੀ ਦਾ ਚੱਲ ਰਿਹਾ ਸੀ ਪਾਰਟ। ਇੱਕ ਵੱਖਰੀ ਕਹਾਣੀ ਹੈ। ਔਰ ਜਦੋਂ ਇਹਨਾਂ ਦਾ ਫਿਰ ਅੱਧੀ ਰਾਤ ਨੂੰ ਪੂਰਾ ਕੋਈ ਤਕਰਾਰ ਹੋਇਆ ਜਾਂ ਕੁਛ ਹੋਇਆ, ਤੇ ਉਹਨੇ ਕਿਹਾ ਕਿ ਵੀ ਉਹ ਇੰਦਰਾ ਗਾਂਧੀ ਬੜਾ ਚੜ ਕੇ ਉਹਨੂੰ ਜਿਹੜਾ ਉਹ ਕੋਸ ਰਹੀ ਸੀ, ਤਾਂ ਉਹਨੇ ਉਹ ਵਾਪਸ ਮੁੜੀ ਤਾਂ ਉਹਨੇ ਕਿਹਾ ਯੂ ਬਿਚ, ਤੇ ਉਹ ਕਹਿੰਦੇ ਵੀ ਇੰਦਰਾ ਗਾਂਧੀ ਵਾਸ ਸ਼ੌਕਡ, ਤੇ ਉੱਥੇ ਹੀ ਬਹਿ ਗਈ ਉਹ ਕੁਰਸੀ ਤੋਂ। ਹੁਣ ਹਾਲ ਜੇ ਇਹ ਹੋਏ ਕਿ ਵੀ ਜਦੋਂ ਇੱਥੇ ਪ੍ਰੈਜ਼ੀਡੈਂਟ ਸ਼ਾਇਦ ਰੀਗਨ ਦਾ ਜ਼ਮਾਨਾ ਸੀ ਜਦੋਂ ਇੰਦਰਾ ਗਾਂਧੀ ਆਈ ਜਾਂ ਦੂਜਾ, ਤੇ ਉਹਨੂੰ ਰੀਗਨ ਨੂੰ ਉਹਨਾਂ ਨੇ ਇਹਨਾਂ ਦੀ ਇੰਟੈਲੀਜੈਂਸ ਨੇ ਕਿਹਾ ਕਿ ਵੀ ਇਹ ਬਹੁਤ ਈਗੋਟਿਸਟਿਕ ਔਰਤ ਹੈ, ਇਹ ਮੈਡਮ ਕਹਾਣਾ ਪਸੰਦ ਨਹੀਂ ਕਰਦੀ, ਇਹਨੂੰ ਸਰ ਕਹਿੰਦੇ ਨੇ ਕਿ ਬਈ ਸ਼ੀਜ਼ ਹੀ, ਉਹ ਕਿਸੇ ਦੀ ਗੱਲ ਸੁਣ ਕੇ। ਤੇ ਹੁਣ ਜਿਹੜੀ ਸ਼ੀਜ਼ ਹੀ ਨਾਰਸਿਸਿਸਟ ਜਾਂ ਜਿਹਨੂੰ ਕੋਈ ਅਦਰਵਾਈਜ਼ ਕਰੇ ਤਾਂ ਉਹਨੂੰ ਕੋਈ ਉਹਦੇ ਘਰ 'ਚ ਕਹਿ ਕੇ ਬਈ ਯੂ ਦਿਸ, ਉਹੀ ਉਹਦੇ ਲਈ ਕਾਫੀ ਸੀ ਉਹਨੂੰ ਡੀਫਲੇਟ ਕਰਨ ਦੇ ਲਈ। ਔਰ ਫਿਰ ਗੁੱਸੇ ਦੇ ਵਿੱਚ ਮੇਨਕਾ ਗਾਂਧੀ ਨਿਕਲੀ ਅੱਧੀ ਰਾਤ ਨੂੰ, ਆਪਣਾ ਸਮਾਨ ਵੀ ਘਰੋਂ ਕੱਢ, ਕੈਮਰੇ ਵਾਲੇ ਵੀ ਪਹੁੰਚ ਗਏ, ਦੂਜੇ ਵੀ, ਉਹਨੂੰ ਬਹੁਤ ਐਕਸਪੋਜ਼ ਕੀਤਾ ਇੰਦਰਾ ਗਾਂਧੀ। ਮੈਂ ਇਹ ਕਹਾਣੀ ਇਸ ਲਈ ਕਹਿ ਰਿਹਾ ਕਿ ਬਈ ਡਿਬੇਟ ਦੀ ਬਿਗਨਿੰਗ ਦੇ ਵਿੱਚ ਹੀ ਕਮਲਾ ਹੈਰਿਸ ਨੇ ਟਰੰਪ ਨੂੰ ਰੈਟਲ ਕਰਤਾ, ਔਰ ਐਸੇ ਨੂੰ ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਸ਼ੀ ਗॉट ਅੰਡਰ ਹਿਸ ਸਕਿਨ, ਔਰ ਉਹ ਫਿਰ ਮੁੜ ਕੇ ਆਪਣਾ ਕੰਪੋਜ਼ਰ ਜਿਹੜਾ ਜੋ ਵੀ ਉਹਦੀ ਤਿਆਰੀ ਕਰਾਈ ਹੋਣੀ ਹੈ ਉਹਦੀ ਥਾਂ ਤੇ ਉਹ ਫਿਰ ਕੁੱਤੇ ਬਿੱਲੀਆਂ ਮਾਰ ਕੇ ਖਾਣ ਵਾਲੀ ਕਹਾਣੀ ਦੇ ਉੱਤੇ ਹੀ ਇਮੀਗ੍ਰੇਸ਼ਨ ਦਾ ਇਸ਼ੂ ਸੀ। ਔਰ ਜਿਹੜੀ ਜਿਵੇਂ BBC ਨੇ ਕਿਹਾ ਕਿ ਭਾਈ ਜਿਹੜੀ ਫੈਕਟ ਚੈੱਕ ਜੇ ਕਰਨਾ ਹੋਏ ਈਟਿੰਗ ਪੈਟਸ ਇਨਫਲੇਸ਼ਨ, ਹੁਣ ਇਨਫਲੇਸ਼ਨ ਦੇ ਮਾਮਲੇ 'ਚ ਉਹਨੇ ਕਿਹਾ ਜੀ ਜੋ ਅੱਜ ਬਾਈਡਨ ਦੇ ਵੇਲੇ ਬੁਰਾ ਹਾਲ ਹੈ ਅੱਜ ਤੱਕ ਕਦੇ ਨਹੀਂ ਹੋਇਆ, ਗ੍ਰੇਟ ਡਿਪਰੈਸ਼ਨ ਤੋਂ ਬਾਅਦ ਜਿਹੜਾ ਠੀਕ ਹੈ ਫੈਕਟ ਚੈੱਕ ਵਾਲੇ ਨਾਲ ਬੈਠੇ ਨੇ। ਫਿਰ ਐਬੋਰਸ਼ਨ ਦੇ ਉੱਤੇ ਹੁਣ ਕਮਲਾ ਹੈਰਿਸ ਔਰਤ ਵੀ ਹੈ, ਔਰ ਜ਼ਾਹਰ ਹੈ 50% ਦੀ ਆਬਾਦੀ ਅਪਰੋਕਸੀਮੇਟਲੀ ਔਰਤਾਂ ਦੀ ਹੁੰਦੀ ਹੈ, ਔਰ ਐਬੋਰਸ਼ਨ ਨੂੰ ਲੈ ਕੇ ਇਸ ਮੁਲਕ ਦੇ ਵਿੱਚ ਹਰ ਸਟੇਟ ਦਾ ਆਪਣੇ ਆਪਣੇ ਕਾਨੂੰਨ ਵੀ ਨੇ। ਫੈਡਰਲ ਪਾਲਿਸੀ ਦੇ ਵਿੱਚ ਇੱਕ ਪਾਸੇ ਰਾਈਟ ਟੂ ਲਾਈਫ ਮੂਵਮੈਂਟ ਰਹੀ ਹੈ ਕਿ ਭਾਈ ਇਹ ਰੱਬ ਦੀ ਜਿਹੜੀ ਹੈ ਉਸ ਕੁਦਰਤ ਦੇ ਵਿੱਚ ਇੰਟਰਫੀਅਰ ਨਾ ਕੀਤਾ ਜਾਏ। ਦੂਸਰਾ ਇਹ ਹੁੰਦਾ ਹੈ ਕਿ ਮਾਈ ਬਾਡੀ ਇਜ਼ ਮਾਈ ਬਾਡੀ, ਆਈ ਵਿਲ ਡਿਸਾਈਡ ਵਟ ਆਈ ਹੈਵ ਟੂ ਡੂ। ਲੇਕਿਨ ਜਦੋਂ ਫੈਡਰਲ ਗਵਰਨਮੈਂਟ ਜਾਂ ਇਸ ਲੈਵਲ ਤੇ ਐਬੋਰਸ਼ਨ ਬੈਨ ਵਰਗੀ ਗੱਲ ਹੁੰਦੀ ਹੈ, ਹਾਲਾਂਕਿ ਟਰੰਪ ਦਾ ਬਹੁਤ ਘੱਟ ਨੂੰ ਪਤਾ ਹੋਏਗਾ ਕਿ ਟਰੰਪ ਦੀ ਟ੍ਰਾਂਜੀਸ਼ਨ ਲਿਬਰਲ ਟੂ ਕੰਜ਼ਰਵੇਟਿਵ ਹੋਈ ਹੈ। ਇੱਕ ਸਟੇਜ ਦੇ ਉੱਤੇ ਡੋਨਰ ਸੀ ਲਿਬਰਲ ਦੇ ਉੱਤੇ ਹੀ, ਪਰ ਉਹ ਟਰੰਪ ਹੈ, ਉਹ ਕਿਤੇ ਵੀ ਖਲੋ ਜਾਏ, ਉਹ ਕੁਛ ਕਹੀ ਜਾਏ। ਔਰ ਇਹ ਜਦੋਂ ਅਸੀਂ ਇਹ ਕਿਹਾ ਕਿ ਵੀ ਇਹ ਕੰਪੀਟੀਸ਼ਨ ਝੂਠਿਆਂ ਦੇ ਬਾਦਸ਼ਾਹ ਦਾ ਹੈ, ਤੇ ਹੁਣ ਜਿਹੜੀ ਫੈਕਟ ਚੈਕਰ ਹੈ ਜਿਵੇਂ ਟਰੰਪ ਦੀ ਪਹਿਲੀ ਟਰਮ ਦੇ ਵੇਲੇ 4 ਸਾਲ ਦੀ ਟਰਮ ਹੈ, ਉਹਨੇ ਜਿੰਨੇ ਬਿਆਨ ਦਿੱਤੇ, ਜਿੰਨੀਆਂ ਉਹਦੀਆਂ ਅਟਰੈਂਸਿਸ ਨੇ, ਉਸ ਤੇ ਫੈਕਟ ਚੈੱਕ ਕਰਕੇ CNN ਦੇ ਡਾਟਾਬੇਸ ਦੇ ਵਿੱਚ ਇਹ ਹੈ ਕਿ ਉਹਨੇ ਇਹਨਾਂ 4 ਸਾਲਾਂ ਦੇ ਵਿੱਚ 35,732 ਝੂਠ ਬੋਲੇ ਉਹਨਾਂ 4 ਸਾਲਾਂ ਇਹ ਕੈਲਕੂਲੇਟ ਕੀ। ਸੋ ਇਹਦੇ 'ਚ ਵੀ ਜਿਹੜੇ ਜ਼ਿਆਦਾ ਕਮਲਾ ਹੈਰਿਸ ਨੇ ਵੀ ਆਪਣਾ ਰਿਕਾਰਡ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂ ਟਰੰਪ ਪੀਰੀਅਡ ਨੂੰ ਜਿਹੜਾ ਉਹ ਕਰਨ ਦਾ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਵੇਂ ਅਸੀਂ ਓਵਰਆਲ ਦੁਨੀਆ ਦੇ ਵਿੱਚ ਇੱਕ ਵਰਤਾਰਾ ਸੈਕੰਡ ਕਲਾਸ ਥਰਡ ਕਲਾਸ ਲੋਕਾਂ ਦਾ ਦੇਖ ਰਹੇ ਹਾਂ, ਔਰ ਇਮੀਗ੍ਰੇਸ਼ਨ ਤੇ ਟਰੰਪ ਇਸ ਲਈ ਕਾਊਂਟ ਕਰਦਾ ਵੀ ਜੇ ਪਿਛਲੇ ਪੀਰੀਅਡ ਪਿਛਲੇ ਮਹੀਨਿਆਂ 'ਚ ਜਾਂ ਪਿਛਲੇ ਸਾਲ ਦੇ ਵਿੱਚ ਫਰਾਂਸ, ਜਰਮਨੀ, ਇਟਲੀ ਉਹਨਾਂ ਇਲੈਕਸ਼ਨਾਂ ਦੇ ਵਿੱਚ ਦੇਖੀਏ ਤੇ ਇਮੀਗ੍ਰੇਸ਼ਨ ਦਾ ਮੁੱਦਾ ਵੱਡਾ ਮੁੱਦਾ ਬਣਿਆ, ਔਰ ਜਿਹੜੀਆਂ ਰਾਈਟ ਵਿੰਗਰ ਧਿਰਾਂ ਨੇ ਉਹ ਆ ਕੇ ਉਹਨਾਂ ਨੇ ਆਪਣੀ ਪਾਵਰ ਜਾਂ ਵਧਾਈ ਹੈ, ਜਾਂ ਇਟਲੀ ਦੇ ਵਿੱਚ ਸਰਕਾਰ ਹੀ ਉਹਨਾਂ ਨੇ ਬਣਾਈ। ਇਹੀ ਹਾਲ ਜੇ ਫਰਾਂਸ 'ਚ ਆਲਮੋਸਟ ਬਣਦੀ ਰਹਿ ਗਈ ਉਹਨਾਂ ਦੀ, ਕਿਉਂਕਿ ਸਾਰੀਆਂ ਕਮਿਊਨਿਸਟ ਦੂਜੀਆਂ ਧਿਰਾਂ ਵੀ ਇਕੱਠੀਆਂ ਹੋ ਗਈਆਂ। ਸੋ ਇਹ ਇਸ ਤੇ ਬੈਂਕ ਕਰਦਾ ਹੈ, ਔਰ ਇਸ ਲਈ ਅਬੋਰਸ਼ਨ ਇਸ਼ੂ ਦੇ ਉੱਤੇ ਹਾਲਾਂ ਟਰੰਪ ਨੇ ਜਿਹੜੀ ਹੈ ਰੀਜ਼ਨੇਬਲ ਪੋਜੀਸ਼ਨ ਲਈ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਓਵਰਆਲ ਵੇਟ ਹੈ ਉਹਦੇ 'ਚ ਕਮਲਾ ਹੈਰਿਸ ਨੂੰ, ਜਿਵੇਂ ਪਿਛਲੀ ਡਿਬੇਟ ਵੇਲੇ ਜੋ ਬਾਈਡਨ ਦੇ ਨਾਲ ਟਰੰਪ ਦੀ ਡਿਬੇਟ ਸੀ, ਔਰ ਉਹਦੇ 'ਚੋਂ ਹੀ ਜੋ ਬਾਈਡਨ ਦੀ ਕੁਰਸੀ ਛੱਡਣ ਦੀ ਲਾਈਨ ਕਿ ਭਾਈ ਪਾਸੇ ਹੋ, ਕਿਉਂਕਿ ਉਹ ਸਾਹਮਣੇ ਆਇਆ ਕਿ ਭਾਈ ਕਿਵੇਂ ਜਿਹੜਾ ਡਿਮੈਂਸ਼ੀਆ ਦਾ ਉਹ ਸ਼ਿਕਾਰ ਹੈ ਜਾਂ ਦੂਸਰਾ ਉਹ ਸਾਹਮਣੇ ਸੀ ਲੋਕਾਂ ਦੇ। ਸੋ ਅਜੇ ਹੁਣ ਮੈਨੂੰ ਨਹੀਂ ਲੱਗਦਾ ਕੋਈ ਹੋਰ ਡਿਬੇਟ ਹੋਏ, ਕਿਉਂਕਿ
ਨਾਲ ਦੀ ਨਾਲ ਹੁਣ ਜਿਵੇਂ ਟਰੰਪ ਦੀ ਆਦਤ ਹੈ ਹੁਣ, ਕਿਉਂਕਿ ਕਮਲਾ ਹੈਰਿਸ ਔਰ ਟਰੰਪ ਡਿਬੇਟ ਕਰ ਰਹੇ ਸੀ, ਹਾਲਾਂਕਿ ਇੱਕ ਅਨਐਕਸਪੈਕਟਡ ਜਿਹੜਾ ਹੋਇਆ, ਜਿਹੜਾ ਪਹਿਲਾਂ ਨਹੀਂ ਸੀ ਕਿ ਡਿਬੇਟ ਸ਼ੁਰੂ ਕਰਨ ਤੋਂ ਪਹਿਲਾਂ ਦੋਵਾਂ ਨੇ ਹੱਥ ਮਿਲਾਇਆ, ਜਿਹਨੂੰ ਬਹੁਤਿਆਂ ਨੇ ਕਿਹਾ ਅਨਐਕਸਪੈਕਟਡ ਹੈਂਡਸ਼ੇਕ। ਪਰ ਟਰੰਪ ਨੇ ਦੋ ਜਿਹੜੇ ਉਹਨਾਂ ਦੇ ਮੋਡਰੇਟਰ ਸੀ ABC ਦੇ, ਤੇ ਉਹ ਟਰੰਪ ਨੇ ਇਹ ਕਿਹਾ ਕਿ ਜੀ ਮੈਂ ਆਈ ਵਾਜ਼ ਨਾਟ ਡਿਬੇਟਿੰਗ ਵਿਦ ਵਨ ਕਮਲਾ ਹੈਰਿਸ, ਆਈ ਵਾਜ਼ ਡਿਬੇਟਿੰਗ ਵਿਦ 3 ਪਰਸਨਸ। ਮਤਲਬ ਇਹ ਹੈ ਕਿ ਜਿਹੜੇ ਮੋਡਰੇਟਰ ਸੀ ਉਹ ਕਮਲਾ ਹੈਰਿਸ ਦਾ ਪੱਖ ਪੂਰ ਰਹੇ ਸੀ, ਔਰ ਮੈਂ ਤਾਂ ਤਿੰਨਾਂ ਦੇ ਨਾਲ, ਕਿਉਂਕਿ ਫੈਕਟ ਚੈੱਕ ਉਹ ਨਹੀਂ ਸੀ ਚਾਹੁੰਦਾ ਵੀ ਆਏ ਨਾਲ ਦੀ ਨਾਲ, ਪਰ ਜੋ ਟਰੰਪ ਨੇ ਕਿਹਾ ਸੋ ਉਹਦੇ 'ਚ ਵੀ ਆ ਰਿਹਾ ਗਿਣਤੀ, ਕੋਈ ਕਹਿੰਦਾ 60 ਝੂਠ ਬੋਲੇ, ਕਮਲਾ ਨੇ 30 ਬੋਲੇ। ਸੋ ਅਸੀਂ ਇਹਦੇ 'ਚ ਹੁਣ ਨਹੀਂ ਜਾਣਾ ਵੀ ਕਿੰਨੇ ਬੋਲੇ, ਪਰ ਅਸੀਂ ਇਹ ਸਮਝਦੇ ਹਾਂ ਵੀ ਘੱਟੋ ਘੱਟ ਅਮਰੀਕਨ ਪਬਲਿਕ ਦੇ ਸਾਹਮਣੇ ਭਾਵੇਂ ਝੂਠ ਬੋਲਦੇ ਨੇ ਜਾਂ ਝੂਠ ਨੂੰ ਕਵਰ ਅਪ ਕਰਦੇ ਨੇ, ਪਰ ਨਾਲ ਦੀ ਨਾਲ ਹਕੀਕਤ ਦੱਸਣ ਵਾਲੇ ਵੀ ਸਾਹਮਣੇ ਆ ਜਾਂਦੇ ਨੇ ਕਿ ਭਾਈ ਇਹ ਹੈ, ਇਹ ਵੱਡਾ ਝੂਠ ਹੈ ਕਿ ਛੋਟਾ ਝੂਠ ਹੈ। ਆਉਣ ਵਾਲੇ ਪੀਰੀਅਡ 'ਚ ਔਰ ਹਾਲਾਂ ਬਹੁਤ ਸਾਰਿਆਂ ਨੇ ਕਨਕਲੂਡ ਕਰ ਲਿਆ ਕਿ ਜੀ ਜਿਵੇਂ ਕਮਲਾ ਹੈਰਿਸ ਦੀ ਟੀਮ ਜਿਹੜੀ ਹੈ ਉਹ ਲੈ ਜਾਏਗੀ, ਨਹੀਂ ਅਜੇ ਬਹੁਤ ਵਕਤ ਬਾਕੀ ਹੈ। ਔਰ ਜਿਵੇਂ ਮੈਂ ਕਿਹਾ ਵੀ ਜਿਹੜੀਆਂ 6-7 ਸਵਿੰਗ ਸਟੇਟਾਂ ਨੇ ਉਹ ਫਾਈਨਲੀ ਡਿਸਾਈਡ ਕਰਨ ਵਾਲੀਆਂ ਹੋਣਗੀਆਂ, ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਮੈਨੂੰ ਥੋੜ੍ਹਾ ਜਿਹਾ ਦੁੱਖ ਵੀ ਇਹ ਹੋਇਆ ਕਿ ਵੀ ਚਾਹੀਦਾ ਤਾਂ ਜਿਹੜੀ ਫੋਰਨ ਪਾਲਿਸੀ ਹੈ, ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੀ ਵੀਕ, ਹਾਲਾਂਕਿ ਟਰੰਪ ਨੇ ਕਿਹਾ ਕਿ ਵੀ ਜੇ ਮੈਂ ਪ੍ਰੈਜ਼ੀਡੈਂਟ ਬਣਿਆ ਤੇ ਯੂਕਰੇਨ ਵਾਰ ਦਾ ਐਂਡ ਹੋਏਗਾ, ਲੇਕਿਨ ਮਿਡਲ ਈਸਟ ਬਾਰੇ, ਗਜ਼ਾ ਬਾਰੇ ਤਾਂ ਉਹ ਉਹਦੇ ਨਾਲੋਂ ਵੀ ਵਰਸਟ ਲਾਈਨਅਪ, ਔਰ ਕੋਈ ਵੀ ਈਵਨ ਇੰਡੀਆ ਦਾ ਕੋਈ ਜ਼ਿਕਰ ਵਗੈਰਾ ਇਸ 'ਚ ਨਹੀਂ ਆਇਆ, ਕਿਉਂਕਿ ਇੰਡੀਆ ਹੁਣ ਉਹਨਾਂ ਈਵਲ ਮੁਲਕਾਂ ਦੀ ਲਿਸਟ ਸ਼ਾਮਲ ਹੈ, ਚਾਈਨਾ ਔਰ ਰਸ਼ੀਆ ਔਰ ਈਰਾਨ ਵਾਂਗ, ਜਿਹਨੇ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਕੀਤਾ। ਔਰ ਇਹ ਇੱਕ ਮੁੱਦਾ ਹੋਣਾ ਚਾਹੀਦਾ ਸੀ, ਕਿਉਂਕਿ ਜਦੋਂ ਅਸੀਂ ਅਮਰੀਕਨ ਪ੍ਰਾਈਡ ਜਾਂ ਅਮਰੀਕਾ ਫਸਟ ਟਰੰਪ ਗੱਲ ਕਰਦਾ, ਫਿਰ ਇਹ ਵੀ ਹੋਣਾ ਚਾਹੀਦਾ ਕਿ ਜੇ ਅਮਰੀਕਾ ਦੀ ਧਰਤੀ ਦੇ ਉੱਤੇ ਇੱਕ ਥਰਡ ਰੇਟ ਕੰਟਰੀ ਆ ਕੇ ਸੋਵਰਨਿਟੀ ਅਮਰੀਕਾ ਦੀ ਵਾਇਲੇਟ ਕਰਦੀ ਹੈ, ਇੰਟਰਨੈਸ਼ਨਲ ਲਾਅ ਵਾਇਲੇਟ ਕਰਦੇ ਆ, ਔਰ ਟਿੱਚ ਸਮਝਦੇ ਨੇ ਉਸ ਦੀ 1 ਸਾਲ ਹੋ ਗਿਆ ਜਿਹੜੀ ਕਮੇਟੀ ਇਹਨਾਂ ਦੇ ਕਹਿਣ ਤੇ ਬਣਾਈ ਸੀ ਉਹਨਾਂ ਨੇ, ਉਸ ਦਾ ਕੀ ਨਤੀਜਾ ਹੈ ਕਿ ਭਾਈ ਇਹ ਨਿਖਿਲ ਗੁਪਤਾ ਕੌਣ ਹੈ ਔਰ ਇਹਨੂੰ ਕਿਵੇਂ ਉਹਨਾਂ ਦੇ ਕਿਹੜੇ ਹਾਇਰ ਅਪ ਨੇ ਜਿਹੜਾ ਇਹ ਆਰਡਰ ਕੀਤਾ ਕਿ ਉਹਨੇ ਅਮਰੀਕਨ ਸਿਟੀਜ਼ਨ ਨੂੰ ਮਾਰਨਾ। ਸੋ ਉਸ ਲਿਹਾਜ਼ ਨਾਲ ਕੋਈ ਇਸ ਕਿਸਮ ਦਾ ਜੂਸੀ ਸਟਫ ਬਾਕੀਆਂ ਦੇ ਲਈ ਤਾਂ ਹੋ ਗਿਆ ਕਿ ਜੀ ਉਹ ਸ਼ੀ ਗਾਟ ਅੰਡਰ ਹਿਸ ਸਕੈਨ, ਔਰ ਉਹਨੇ ਇਹ ਕਿਹਾ ਤੇ ਉਹਨੇ ਉਹ ਕਿਹਾ, ਲੇਕਿਨ ਮੈਨੂੰ ਇਹ ਲੱਗਦਾ ਕਿ ਵੀ ਇਸ 'ਚੋਂ ਕੋਈ ਜਿਸ ਲੈਵਲ ਦੀਆਂ, ਕਿਉਂਕਿ ਜਦੋਂ ਸ਼ੁਰੂ ਦੇ ਵਿੱਚ 80s ਦੇ ਵਿੱਚ ਮੈਂ ਆਇਆ ਔਰ ਇੱਕ ਇੰਜੋਏਬਲ ਪਾਰਟ ਹੁੰਦਾ ਸੀ, ਔਰ ਇਸ ਵਾਰ ਮੇਰਾ ਹਾਲਾਂ ਮੈਂ ਇਹਨੂੰ ਲਾਈਵ ਵੀ ਨਹੀਂ ਦੇਖਿਆ ਹੈ, ਇੰਟਰਸਟ ਵੀ ਨਹੀਂ ਸੀ, ਬਾਅਦ ਦੇ ਵਿੱਚ ਮੈਂ ਜ਼ਰੂਰ ਸਾਰੇ ਇਹਨਾਂ ਦੇ ਆਡਡ ਚੈਨਲਸ ਨੂੰ ਮੋਨੀਟਰ ਕੀਤਾ ਹੈ ਕਿ ਕਿਸ ਦਾ ਕੀ ਹੈ, ਲੇਕਿਨ ਅਜੇ ਜਿਹੜਾ ਜਦੋਂ ਤੱਕ ਨਵੰਬਰ ਦਾ ਪਹਿਲਾ ਹਫਤਾ ਆਉਣਾ, ਬਹੁਤ ਸਾਰੀਆਂ ਹੋਰ ਵੀ ਤਬਦੀਲੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਾਂ ਦੂਜਾ। ਸੋ ਜਿਹੜਾ ਸਟਰੋਂਗ ਪਲੈਂਕ ਸੀ ਇਹਨਾਂ ਦਾ, ਜਿੱਥੇ ਇਮੀਗ੍ਰੇਸ਼ਨ ਦੇ ਮੁੱਦੇ ਦੇ ਉੱਤੇ ਟਰੰਪ ਜਿਹੜਾ ਉਹ ਸਕੋਰਿੰਗ ਸੀ, ਲੋਕਾਂ ਦੀਆਂ ਹਮਦਰਦੀਆਂ ਵੀ ਲੈ ਸਕਦਾ ਸੀ, ਔਰ ਪਹਿਲਾਂ ਉਹਨੇ ਇਹ ਕਹਿ ਦਿੱਤਾ ਕਿ ਵੀ ਮਿਲੀਅਨ ਆ ਰਿਹਾ ਬੰਦਾ, ਜਾਂ ਦੂਜਾ ਇਹ ਆਇਆ ਵੀ ਹਾਲਾਂਕਿ ਕੋਈ ਛੋਟਾ ਨੰਬਰ, ਲੱਖਾਂ ਦੀ ਗਿਣਤੀ 'ਚ ਲੋਕ ਖਾਸ ਤੌਰ 'ਤੇ ਸਾਊਥ ਅਮਰੀਕਾ 'ਚੋਂ, ਔਰ ਇੰਡੀਆ ਤੀਸਰਾ ਵੱਡਾ ਮੁਲਕ ਹੈ, ਸਭ ਗੁਜਰਾਤੀ ਦੌੜੇ ਹੋਏ ਨੇ, ਇਕੱਲਾ ਪੰਜਾਬੀ ਨਹੀਂ, ਸਭ ਮੈਕਸੀਕੋ ਔਰ ਦੂਜੇ ਬਾਰਡਰ ਤੋਂ ਆ ਰਹੇ ਨੇ। ਪਰ ਜਿਨ੍ਹਾਂ ਮੁਲਕਾਂ 'ਚੋਂ ਬੜੀ ਤੇਜ਼ੀ ਦੇ ਨਾਲ ਮਾਈਗ੍ਰੇਸ਼ਨ ਹੋ ਰਹੀ ਹੈ, ਵੈਨਜ਼ੂਏਲਾ ਵਰਗੇ ਔਰ ਦੂਸਰੇ, ਜੇ ਟਰੰਪ ਇਹ ਕਹਿੰਦਾ ਜੀ ਉਹ ਆਪਣੇ ਕ੍ਰਿਮੀਨਲ ਸਾਰੇ ਇੱਥੇ ਭੇਜ ਰਹੇ ਨੇ, ਇਸ ਲਈ ਅਮਰੀਕਾ ਦੇ ਵਿੱਚ ਕ੍ਰਾਈਮ ਬਹੁਤ ਵੱਧ ਗਿਆ, ਵਿਚ ਵਾਸ ਨਾਟ ਟਰੂ, ਕਿਉਂਕਿ ਉਹ ਜਿਹੜੇ ਆਉਂਦੇ ਨੇ ਲੱਖਾਂ, ਉਹਨਾਂ ਦੇ ਕਿਹੜਾ ਪਹਿਲਾਂ ਤਾਂ ਕੋਈ ਬੈਕਗਰਾਉਂਡ ਚੈੱਕ ਕਰਦਾ, ਤੇ ਇਹ ਕਿਹੜਾ ਵੀ ਉਹਨਾਂ ਨੇ ਕ੍ਰਿਮੀਨਲਸ ਨੂੰ ਹੀ ਧੱਕਣਾ, ਹਰ ਸੁਸਾਇਟੀ 'ਚ ਉਨੇ ਹੁੰਦੇ ਨੇ। ਸੋ ਉਹਦੇ ਤੋਂ ਉਹਦਾ ਬਾਇਸ ਵੀ, ਕਿਉਂਕਿ ਜੇ ਹੁਣ ਹੇਤੀ ਦੇ ਲੋਕਾਂ ਨੂੰ ਕੁੱਤੇ ਬਿੱਲੀਆਂ ਖਾਣ ਵਾਲਾ ਚੋਰ ਦੱਸਣਾ, ਤੇ ਜ਼ਾਹਰ ਹੈ ਹੇਤੀ ਦੇ ਵਿੱਚ ਅਫਰੀਕਨ ਅਮਰੀਕਨ ਮੂਲ ਦੇ ਜਾਂ ਉਹਨਾਂ ਦੇ ਕੁਝ ਮਿਕਸ ਰੇਸ਼ੀਅਲ ਪਾਰਟ ਹੈ। ਸੋ ਇੱਕ ਗੱਲ ਕਲੀਅਰ ਹੈ ਕਿ ਵੀ ਟਰੰਪ ਦੇ ਅੰਦਰ ਉਹ ਜਿਹੜਾ ਪਾਰਟ ਹੈ ਰੇਸਿਜ਼ਮ ਦਾ, ਉਹ ਐਲੀਮੈਂਟ ਵੀ ਹੈ, ਪਰ ਦੂਜੇ ਪਾਸੇ ਲੋਕਾਂ ਦੇ ਸਾਹਮਣੇ ਇਹ ਵੀ ਹੈ ਕਿ ਵੀ ਟਰੰਪ ਘੱਟੋ ਘੱਟ ਜਿਹੜੇ ਮੁਲਕ ਤੋਂ ਬਾਹਰ ਦੀਆਂ ਜੰਗਾਂ ਨੇ, ਇਹਦੀ ਜਿਹੜੀ ਪਹਿਲੀ ਟਰਮ ਸੀ, ਇਰਾਕ ਵਾਰ ਬੰਦ ਕੀਤੀ, ਤਾਲਿਬਾਨ ਦੇ ਨਾਲ ਗੱਲਬਾਤ ਕਰਕੇ ਉਹਨੂੰ ਐਂਡ ਕੀਤਾ। ਸੋ ਉਹ ਮੇ ਬੀ ਫੋਰਨ ਪਾਲਿਸੀ ਦੇ, ਪਰ ਇੰਡੀਆ ਦੇ ਮਾਮਲੇ 'ਚ ਅਜੇ ਅਸੀਂ ਸ਼ੋਰ ਨਹੀਂ ਹੈ ਕਿ ਵੀ ਕਮਲਾ ਤੇ ਕਮਲੀ ਇਹਨਾਂ 'ਚੋਂ ਕਿਹਦਾ ਕੀ ਰੋਲ ਹੋਏਗਾ, ਕਿਉਂਕਿ ਇਹ ਡਿਬੇਟ 'ਚ ਵੀ ਨਹੀਂ ਆਇਆ, ਔਰ ਅਦਰਵਾਈਜ਼ ਵੀ ਜਿਹੜਾ ਹੈ ਉਹ ਹੁਣ ਟਰੰਪ ਨੂੰ ਜੇ ਪੈਸੇ ਇਹਨਾਂ ਨੇ ਇਕੱਠੇ ਕਰਕੇ ਦੇ ਦਿੱਤੇ, ਜਿਵੇਂ ਪਿੱਛੇ ਨਿਊ ਜਰਸੀ 'ਚ ਹਿੰਦੂ ਫਾਊਂਡੇਸ਼ਨ ਵਾਲਿਆਂ ਨੇ 2 ਮਿਲੀਅਨ ਕੇ ਕਿੰਨਾ ਦਿੱਤਾ ਸੀ,
ਤੇ ਟਰੰਪ ਨੇ ਉਹ ਸਾਰੇ ਚੈੱਕ I ਚੁੱਕ love ਜੇਬ 'ਚ Hindu. ਪਾਏ, ਉਹ ਕਹਿੰਦਾ ਆਈ ਲਵ ਹਿੰਦੂ। ਸੋ ਹੁਣ ਇਹ ਕੌਣ ਹਿੰਦੂ ਲਵ ਕਰੇਗਾ ਕਿ ਕੌਣ ਜਸਟਿਸ ਲਵ ਕਰੇਗਾ, ਇਹ ਆਉਣ ਵਾਲੇ ਪੀਰੀਅਡ 'ਚ ਦੇਖਿਆ ਜਾਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਲੈਣ ਬ੍ਰੇਕ ਵਿਊਅਰਸ, ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।